ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਵਿੱਚ ਹੋਣਗੇ ਸਾਡੇ ਨਾਲ ਮੈਂਟੂ ਗੁਰਸਰੀਆ ਜੀ ਤੇ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ ਉਸ ਬਾਰੇ ਗੱਲਬਾਤ ਕਰਾਂਗੇ। ਗੱਲਬਾਤ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਨਵਜੋਤ ਕੌਰ ਕਰਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੰਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਤੋਂ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਮੈਂਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਤੇ ਜੀ ਮੈਂਟੂ ਗੁਰਸਰੀਆ ਜੀ, ਸਭ ਤੋਂ ਪਹਿਲਾਂ ਆਪਾਂ ਪੰਜਾਬ ਦੀਆਂ ਖਬਰਾਂ 'ਚ ਕਰਦੇ ਹਾਂ ਕਿ ਜੇ ਕਿਸਾਨਾਂ ਦੀ ਗੱਲ ਨਾ ਕਰੀਏ ਤਾਂ ਲੱਗਦਾ ਹੈ ਕਿ ਖਬਰਾਂ ਬੜੀਆਂ ਅਧੂਰੀਆਂ ਆ। ਸਪੈਸ਼ਲੀ ਜਿਹੜੀਆਂ ਮਾੜੀਆਂ ਖਬਰਾਂ ਆ ਉਹ ਕਿਤੇ ਰੁਕਣ ਦਾ ਨਾਂ ਨਹੀਂ ਲੈਂਦੀਆਂ। ਅਕਾਲੀ ਨੇਤਾ ਦੇ ਦੁੱਖੋਂ ਇੱਕ ਹੋਰ ਕਿਸਾਨ ਨੇ ਜਹਾਨੋਂ ਕੂਚ ਕੀਤਾ। ਹਾਂਜੀ ਬਿਲਕੁਲ, ਕਿਸਾਨ ਆ ਜਿਹੜੇ ਉਹ ਮਾੜੇ ਸਮੇਂ ਜੋਗੇ ਰਹਿ ਗਏ ਤੇ ਕਿਸਾਨਾਂ ਦੀਆਂ ਖਬਰਾਂ ਜੋਗੇ ਅਖਬਾਰ ਰਹਿ ਗਏ। ਹੁਣ ਕੋਈ ਵੀ ਅਖਬਾਰ ਚੱਕ ਲਓ ਜੀ ਪੰਜਾਬੀ, ਉਹ ਕਿਸਾਨ ਦੇ ਖੂਨ ਨਾਲ ਜ਼ਰੂਰ ਲਿਬੜਿਆ ਹੁੰਦਾ। ਇਹ ਜਿਹੜੀ ਖੁਦਕੁਸ਼ੀ ਹੋਈ ਹੈ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਵਾਪਰੀ ਹੈ ਔਰ ਇਹਦੇ ਵਿੱਚ ਜੇ ਦੇਖੀਏ ਤਾਂ ਸਿੱਧੇ ਤੌਰ ਤੇ ਜਿਹੜਾ ਇਲਜ਼ਾਮ ਲੱਗਿਆ ਉਹ ਸੱਤਾਧਾਰੀ ਨੇਤਾ ਹੈ ਜਿਹੜਾ ਗੁਰਬਖਸ਼ ਸਿੰਘ ਉਹਦੇ ਤੇ ਲੱਗਿਆ, ਕਿਉਂਕਿ ਉਹਨੇ ਜਿਹੜਾ ਖੁਦਕੁਸ਼ੀ ਕਰਨ ਵਾਲਾ ਰਣਜੀਤ ਸਿੰਘ ਸੀਗਾ ਉਹਦੀ ਜ਼ਮੀਨ ਖਰੀਦੀ ਸੀਗੀ ਔਰ ਜ਼ਮੀਨ ਖਰੀਦਣ ਤੋਂ ਬਾਅਦ ਜਿਹੜਾ ਸੌਦਾ ਹੋਇਆ ਸੀਗਾ 35 ਲੱਖ ਦੇ ਵਿੱਚ, ਉਹਦੇ ਚੋਂ 22 ਲੱਖ ਰੁਪਇਆ ਉਹਨੇ ਦੇ ਦਿੱਤਾ ਸੀਗਾ ਰਣਜੀਤ ਸਿੰਘ ਨੂੰ, ਪਰ ਜਿਹੜਾ ਰਹਿੰਦਾ 13 ਲੱਖ ਰੁਪਈਆ ਸੀਗਾ ਉਹ ਉਹਨੂੰ ਨਹੀਂ ਸੀ ਦੇ ਰਿਹਾ। ਔਰ ਜਿਹੜੀ ਇਸ ਕਿਸਾਨ ਨੇ ਜ਼ਮੀਨ ਵੇਚੀ, ਜਿਹਨੂੰ ਮਾਂ ਕਿਹਾ ਜਾਂਦਾ ਕਿਸਾਨ ਵੱਲੋਂ, ਉਹ ਆਪਣੀ ਮਾਂ ਇਸ ਕਰਕੇ ਵੇਚੀ ਗਈ ਕਿਉਂਕਿ ਉਹਦੇ ਸਿਰ ਤੇ ਕਰਜ਼ਾ ਬੜਾ ਸੀ। ਉਹਨੇ ਡੇਅਰੀ ਖੋਲੀ ਸੀ, ਡੇਅਰੀ 2 ਲੱਖ 'ਚ ਖੋਲੀ ਸੀ, ਪਰ 2 ਲੱਖ ਵਾਲਾ ਜਿਹੜਾ ਪੁਲੰਦਾ ਸੀ ਉਹ ਫੁੱਲ ਦਾ 12 ਲੱਖ ਤੇ ਪਹੁੰਚ ਗਿਆ। ਜਦੋਂ ਬੈਂਕਾਂ ਨੇ ਦਬਾਅ ਪਾਇਆ ਉਹਨੇ ਕੋਸ਼ਿਸ਼ ਕੀਤੀ ਕਿ ਜ਼ਮੀਨ ਵੇਚ ਕੇ ਕਰਜ਼ੇ ਦਾ ਜਿਹੜਾ ਦੈਂਤ ਪਿੱਛੇ ਖੜਾ ਇਹਨੂੰ ਮਗਰੋਂ ਲਾ ਦੇਵਾਂ, ਪਰ ਇਹ ਨਹੀਂ ਸੀ ਪਤਾ ਕਿ ਇੱਕ ਦੈਂਤ ਤੋਂ ਖਹਿੜਾ ਛਡਾਉਂਦਾ ਉਹ ਦੂਜੇ ਦੈਂਤ ਦੇ ਨਾਲ ਵਾਹ ਪਾ ਬੈਠੇਗਾ। ਇਸੇ ਕਰਕੇ ਜਦੋਂ ਮਾਨਸਿਕ ਤੌਰ ਤੇ ਟੁੱਟ ਗਿਆ ਤਾਂ ਫਿਰ ਉਹਨੇ ਬਕਾਇਦਾ ਜਿਹੜਾ ਪੁਲਿਸ ਕੰਟਰੋਲ ਰੂਮ ਆ ਉਹਦੇ 'ਚ ਕਾਲ ਕੀਤੀ 181 ਨੰਬਰ ਤੇ ਕਿ ਮੈਂ ਜ਼ਹਿਨੀ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਕੇ ਹੁਣ ਮੌਤ ਨੂੰ ਗੱਲ ਲਾਉਣ ਜਾ ਰਿਹਾ। ਕੱਲ ਇਹੀ ਘਟਨਾ ਨਹੀਂ ਵਾਪਰੀ, ਪਟਰਾਣਾ ਪਿੰਡ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਉੱਥੇ ਇੱਕ ਕਿਸਾਨ ਦਾ ਕਤਲ ਹੋ ਗਿਆ। ਜ਼ਮੀਨੀ ਵਿਵਾਦ ਸੀ, ਉਹ ਕਤਲ ਵੀ ਅਕਾਲੀ ਦਲ ਦੇ ਨੇਤਾ ਜਿਹਦੀ ਇੱਕ ਵੱਡੇ ਮੰਤਰੀ ਦੇ ਨਾਲ ਕਹਿ ਲਈਏ ਕਿ ਸਾਂਢ ਗਾਂਢਿਆ ਉਹਦੇ ਪੱਲੇ ਪੈ ਰਿਹਾ ਉਹ ਕਤਲ ਵੀ। ਸੋ ਇਹ ਸਿਕੰਦਰ ਸਿੰਘ ਮਲੂਕਾ ਨੇ ਬਿਆਨ ਦਿੱਤਾ ਸੀ ਕੁਝ ਸਮਾਂ ਪਹਿਲਾਂ ਕਿ ਬਹੁਤ ਸਾਰੇ ਕਾਰਨ ਆ ਹੋਰ ਵੀ ਕਰਜ਼ੇ ਤੋਂ ਬਗੈਰ ਕਿਸਾਨਾਂ ਦੇ, ਜੇ ਅਸੀਂ ਦੱਸ ਦਿੱਤੇ ਉਹ ਕਾਰਨ ਤੇ ਹੜਕੰਪ ਮਚ ਜਾਏਗਾ। ਸ਼ਾਇਦ ਇਹੀ ਕਾਰਨ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਜੇ ਅਸੀਂ ਆਪਦੀਆਂ ਕਰਤੂਤਾਂ ਦੱਸਦੀਆਂ ਆਪਦੇ ਬੰਦਿਆਂ ਦੀਆਂ ਤੇ ਸਾਡਾ ਵਿੱਚ ਜਿਹੜਾ ਹੈ ਹੜਕੰਪ ਮਚ ਜਾਏਗਾ। ਸ਼ਾਇਦ ਇਹੀ ਕਾਰਨ ਹੈ। ਤਾਂ ਜੀ ਇਸੇ ਤਰ੍ਹਾਂ ਅੱਜ ਅਗਲੀਆਂ ਖਬਰਾਂ ਵੱਲ ਵਧੀਏ ਤੇ ਅਗਲੀ ਖਬਰ ਵੀ ਇਸੇ ਤਰ੍ਹਾਂ ਦੀ ਆ ਕਿ ਪੰਜਾਬ ਦੀਆਂ ਸੜਕਾਂ ਦੇ ਅੰਦਰ ਜਿਹੜੇ ਹਾਦਸੇ ਹੁੰਦੇ ਆ ਨਿਤ ਨਵੇਂ ਦਿਨ, ਤੇ ਇਸੇ ਦੇ ਨਾਲ ਜਿਹੜੀ ਬਹੁਤ ਹੀ ਬੁਰੀ ਖਬਰ ਆ ਇਸ ਦੇ ਵਿੱਚ 11 ਜਾਨਾਂ ਗਈਆਂ। ਇਹ ਜੀ ਨਸ਼ੇ ਦਾ ਅੱਤਵਾਦ ਕਹਿ ਦਿੰਦੇ ਆ ਤੇ ਇੱਕ ਅੱਤਵਾਦ ਹੈ ਜਿਹੜਾ ਉਸ ਤੋਂ ਵੱਡਾ ਅੱਤਵਾਦ ਹੈ ਉਹ ਸੜਕੀ ਹਾਦਸਿਆਂ ਦਾ ਅੱਤਵਾਦ ਹੈ, ਜਿਹੜਾ ਸੜਕੀ ਅੱਤਵਾਦ ਕਹਿੰਦੇ ਆ ਜਿਹਨੂੰ। ਪੰਜਾਬ ਦੇ ਵਿੱਚ ਔਸਤਨ 15 ਮੌਤਾਂ ਹੁੰਦੀਆਂ ਨੇ ਜੀ ਇੱਕ ਦਿਨ 'ਚ ਸੜਕ ਹਾਦਸਿਆਂ ਦੇ ਵਿੱਚ, ਔਰ ਹੁੰਦੀਆਂ ਕੀ ਹੈ ਜੀ ਕਿ ਇੱਕ 2 ਮੌਤਾਂ ਨੂੰ ਅੱਜ ਕੱਲ੍ਹ ਅਖਬਾਰਾਂ ਦੇ ਵਿੱਚ ਥਾਂ ਮਿਲਣੀ ਜਿਹੜੀ ਬੰਦ ਹੋ ਗਈ ਕਿਉਂਕਿ ਸਾਡੇ ਇੱਥੇ 1-2 ਮੌਤਾਂ ਨੂੰ ਹੁਣ ਲਿਆ ਹੀ ਨਹੀਂ ਜਾਂਦਾ, ਸੀਰੀਅਸਲੀ ਗੰਭੀਰਤਾ ਦੇ ਨਾਲ ਲਿਆ ਹੀ ਨਹੀਂ ਜਾਂਦਾ। ਇਸ ਕਰਕੇ ਵੱਡੇ ਹਾਦਸੇ ਜਿਹੜੇ ਜਦੋਂ ਵਾਪਰਦੇ ਉਸ ਦੇ ਲਈ ਸੁਰਖੀ ਬਣ ਜਾਂਦੀ ਹੈ ਕਿ ਅੱਜ 2 ਹਾਦਸਿਆਂ 'ਚ, ਅੱਜ 4 ਹਾਦਸਿਆਂ 'ਚ ਇੰਨੇ ਮਰ ਗਏ, ਪਰ ਜਿਹੜੇ ਟੁੱਟਵੇਂ ਰੂਪ 'ਚ ਰੋਜ਼ਾਨਾ ਮਰਦੇ ਆ ਔਸਤ ਹੈ ਜਿਹੜੀ 15 ਸੀ, ਉਹਨਾਂ ਵੱਲ ਕੋਈ ਤਵੱਜੋ ਨਹੀਂ ਦਿੰਦਾ। ਇਹ ਹੁਣ ਕੱਲ ਜਿਹੜੇ 2 ਹਾਦਸੇ ਵਾਪਰੇ ਆ ਬਹੁਤ ਜ਼ਿਆਦਾ ਜਿਹੜਾ ਦੁੱਖ ਹੋਇਆ ਇਹਨਾਂ ਨੂੰ ਪੜ੍ਹ ਕੇ ਸੁਣ ਕੇ। ਇੱਕ ਪਰਿਵਾਰ ਸੀਗਾ ਜਿਹਦੇ ਵਿੱਚ 3 ਮਾਵਾਂ ਜਾਂਦੀਆਂ ਪਈਆਂ ਸੀ ਤੇ ਤਿੰਨੇ
ਜਿਹੜੀਆਂ ਇੱਕ ਲੌਤੇ ਪੁੱਤ ਗੋਦ 'ਚ ਲਈ ਬੈਠੀਆਂ ਸੀ, ਉਹ ਨਹਿਰ 'ਚ ਕਾਰ ਡਿੱਗ ਪਈ। ਇਹ ਮਾਛੀਵਾੜੇ ਲਾਗੇ ਦੀ ਘਟਨਾ, ਉਹਨਾਂ ਦਾ ਪਿੰਡ ਸ਼ਾਇਦ ਹਰਿਆਣੇ ਦੇ ਵਿੱਚ ਸੀ, ਵਾਪਸ ਜਾ ਰਹੇ ਸੀ ਕਿਸੇ ਵਿਆਹ ਤੋਂ, ਉਹ ਕਾਰ ਨਹਿਰ ਦੇ ਵਿੱਚ ਡਿੱਗ ਪਈ, ਜਿਹਦੇ ਵਿੱਚੋਂ ਇੱਕ ਸਿਰਫ ਡਰਾਈਵਰ ਬਚਿਆ। ਹਾਲਾਂਕਿ ਜਿਹੜਾ ਉਹਦਾ ਸਾਂਢੂ ਹੈ ਡਰਾਈਵਰ ਦਾ, ਜਿਹੜਾ ਇੱਕ ਮ੍ਰਿਤਕਾ ਦਾ ਪਤੀ ਹੈ, ਉਹਦਾ ਕਹਿਣਾ ਕਿ ਆਪਦੀ ਘਰ ਦੀ ਦੇ ਨਾਲ ਕਲੇਸ਼ ਸੀਗਾ, ਇਹਨੇ ਜਾਣ ਕੇ ਨਹਿਰ ਦੇ ਵਿੱਚ ਕਾਰ ਸੁੱਟ ਦਿੱਤੀ। ਸੋ ਉਹ ਹਾਲੇ ਥੋੜਾ ਜਿਹਾ ਕੰਟਰੋਵਰਸੀਅਲ ਮੁੱਦਾ ਸਾਰਾ, ਪਰ ਉਹਦੇ ਵਿੱਚ ਜਾਨਾਂ ਜਿਹੜੀਆਂ ਗਈਆਂ, ਕਿਉਂਕਿ ਹਾਦਸਾ ਉਹ ਸੜਕੀ ਹਾਦਸਾ ਮੰਨਿਆ ਜਾ ਰਿਹਾ। ਦੂਜੇ ਪਾਸੇ ਖੀਰਾਂ ਵਾਲੀ ਪਿੰਡ ਆ, ਗੋਇੰਦਵਾਲ ਕਪੂਰਥਲਾ ਰੋਡ ਤੇ, ਉਸ ਪਿੰਡ ਦੇ ਵਿੱਚ 5 ਜਣੇ ਕੱਲ ਮੱਥਾ ਟੇਕਣ ਜਾ ਰਹੇ ਸੀ ਸਵੇਰੇ ਗੁਰਦੁਆਰਾ ਸਾਹਿਬ, ਤਾਂ ਉਹਨਾਂ ਤੇ ਕੋਈ ਵਾਹਨ ਹੈ ਜਿਹੜਾ ਅਣਪਛਾਤਾ ਵਾਹਨ, ਉਹ ਚੜ ਗਿਆ ਤੇ ਥਾਈਂ ਪੰਜੇ ਮੁੱਕ ਗਏ। ਹੁਣ ਇਹੋ ਜਿਹੇ ਹਾਦਸੇ ਜਿਹੜੇ ਵਾਪਰ ਰਹੇ, 2 ਹਾਦਸੇ ਆ, ਜੇ ਇਹ ਥੋੜੇ ਜਿਹੇ ਘੰਟੇ ਹੋਰ ਨਾਲ ਜੋੜ ਲਈਏ ਤੇ ਕੱਲ 2 ਹੋਰ ਅੰਮ੍ਰਿਤਸਰ ਦੇ ਵਿੱਚ ਵੀ 2 ਮਾਵਾਂ ਧੀਆਂ ਜਿਹੜੀਆਂ ਉਹ ਮਾਰੀਆਂ ਗਈਆਂ, ਯਾਨੀ 13 ਮੌਤਾਂ ਜਿਹੜੀਆਂ ਅਸੀਂ ਕੁਝ ਘੰਟਿਆਂ ਦੇ ਅੰਦਰ ਅੰਦਰ ਵੇਖੀਆਂ ਜੋ ਸੜਕਾਂ ਤੇ ਹੋਈਆਂ। ਔਰ ਸੜਕਾਂ ਤੇ ਇੱਥੇ ਹਾਲ ਇਹ ਹੈ ਜੀ ਕਿ ਨਾ ਤੇ ਲੋਕ ਰੂਲ ਫੋਲੋ ਕਰਦੇ ਆ, ਔਰ ਨਾ ਹੀ ਜਿਹੜੇ ਜ਼ਿੰਮੇਵਾਰ ਆ ਰੂਲ ਫੋਲੋ ਕਰਵਾਉਂਦੇ ਆ, ਯਾਨੀ ਦੋਵੇਂ ਧਿਰਾਂ ਹੀ ਇੱਕੋ ਜਿਹੀਆਂ। ਇੱਥੇ ਆਵਾਜਾਈ ਨਿਯਮਾਂ ਦੀ ਜਿਹੜੀ ਹੈ ਉਹ ਕਿਸੇ ਨੂੰ ਨਾ ਤੇ ਸਮਝ ਹੈ ਤੇ ਨਾ ਹੀ ਉਹਨਾਂ ਨੂੰ ਨਿਯਮਾਂ ਨੂੰ ਜਿਹੜਾ ਪਾਲਣਯੋਗ ਬਣਾਉਣਾ ਕਿਸੇ ਨੇ ਜ਼ਰੂਰਤ ਸਮਝੀ ਹੈ ਕਦੇ। ਇਸੇ ਕਰਕੇ ਇਹ ਜਿਹੜੇ ਸੜਕ ਹਾਦਸੇ ਆ ਉਹ ਰੋਜ਼ਾਨਾ ਘਟਨੇ ਤਾਂ ਕੀ ਆ ਵੱਧਦੇ ਜਾਂਦੇ ਆ, ਕਿਉਂਕਿ ਜਿਹੜੀਆਂ ਗੱਡੀਆਂ ਟ੍ਰੈਫਿਕ ਹੈ ਉਹ ਵੱਧਦਾ ਜਾਂਦਾ। ਪਰ ਪੰਜਾਬ ਸਰਕਾਰ ਇਹ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਬਿਲਕੁਲ ਮੌਨ ਆ, ਖਾਮੋਸ਼ ਆ। ਕਦੇ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਵੀ ਨਹੀਂ ਹੋਈਆਂ ਕਿ ਜਿਹੜੇ ਇਹ ਸੜਕ ਹਾਦਸੇ ਜਿਹੜੇ ਰੋਜ਼ਾਨਾ ਔਸਤ 15 ਜਾਨਾਂ ਦਾ ਖੌਅ ਬਣਦੇ, ਇਹਨਾਂ ਨੂੰ ਘੱਟ ਕੀਤਾ ਜਾਵੇ, ਰੋਕਿਆ ਜਾਵੇ। ਬਸ ਉਹ ਸੜਕਾਂ ਬਣਾ ਰਹੇ ਨੇ ਕਿ ਵੱਡੀਆਂ ਸੜਕਾਂ ਬਣਾ ਰਹੇ ਆ, ਪਰ ਇਹ ਨਹੀਂ ਕਿ ਜਿਹੜੀਆਂ ਇਹ ਸੜਕਾਂ ਤੇ ਕਬਰਾਂ ਬਣ ਰਹੀਆਂ ਅਸੀਂ ਉਹਦੀ ਰੋਕਥਾਮ ਲਈ ਵੀ ਕੋਈ ਕੰਮ ਕਰੀਏ। ਜੀ ਬਿਲਕੁਲ, ਇੱਕ ਕੰਮ ਕਰਦੇ ਤਾਂ ਦੂਜਾ ਖਰਾਬ ਹੁੰਦਾ। ਤੇ ਅੱਗੇ ਆਪਾਂ ਜੋਤਸ਼ੀਆਂ ਦੀ ਗੱਲ ਕਰੀਏ ਕਿ ਉਹ ਵੱਡੇ ਗ੍ਰਹਿ ਟਾਲਣ ਦੀਆਂ ਦਾਅਵੇ ਕਰਦੇ ਆ। ਬਹੁਤ ਸਾਰੇ ਸਾਡੇ ਮੰਤਰੀ ਸੰਤਰੀ ਆ, ਵੱਡੀਆਂ ਮੁੰਦਰੀਆਂ ਪਾਈ ਫਿਰਦੇ ਜੋਤਸ਼ੀਆਂ ਦੇ ਕਹਿਣੇ ਤੇ, ਪਰ ਇੱਕ ਜੋਤਸ਼ੀ ਨੂੰ ਕਟਾਪਾ ਤੇ ਸਿਹਤ ਮੰਤਰੀ ਹੋਣੀ ਉਹਨਾਂ ਦੇ ਹੱਕ 'ਚ ਉਤਰੇ। ਇਹ ਬਠਿੰਡਾ ਦੀ ਘਟਨਾ ਹੈ ਜੀ, ਤੇ ਇਹ ਜਿਹੜਾ ਜੋਤਸ਼ੀ ਤਰਨਜੋਤ, ਇਹ ਬਹੁਤ ਵੱਡੇ ਦਾਅਵੇ ਕਰਦਾ ਕਿ ਮੇਰੇ ਕੋਲ ਫਲਾਣੇ ਮੰਤਰੀ ਦਾ ਕੰਮ ਸਿੱਧਾ ਹੋਇਆ, ਫਲਾਣੇ ਲੀਡਰ ਦੀਆਂ ਜਿਹੜੀਆਂ ਚੜਾਈਆਂ ਮੈਂ ਗੁੱਡੀਆਂ ਚੜਾਈਆਂ, ਫਲਾਣੇ ਅਫਸਰ ਦੀਆਂ ਜਿਹੜੀਆਂ ਪੌਂਬਾਰਾਂ ਕੀਤੀਆਂ। ਬੜੇ ਵੱਡੇ ਦਾਅਵੇ ਕਰਦਾ ਸੀ ਇਹ ਤਰਨਜੋਤ ਸਿੰਘ। ਪਰ ਇਹ ਵੱਡੇ ਦਾਅਵੇ ਕਰਨ ਵਾਲੇ ਨੂੰ ਜਿਹੜੇ ਵੱਡੇ ਘਰਾਂ ਵਾਲੇ ਟੱਕਰ ਗਏ, ਕਿਉਂਕਿ ਇਹਦੇ ਘਰ ਮੂਹਰੇ ਇੱਕ ਅਕਾਲੀ ਆਗੂ ਦਲੀਪ ਸਿੰਘ ਸੀ, ਉਹ ਚੰਗੀ ਵੱਡੀ ਇਮਾਰਤ ਸਾਜੀ ਕਰ ਰਿਹਾ ਸੀ। ਉੱਥੇ ਉਹਦਾ ਕੋਈ ਮਟੀਰੀਅਲ ਜਿਹੜਾ ਇਹਦੇ ਬਾਰ ਮੂਹਰੇ ਪਿਆ ਸੀਗਾ। ਇੱਥੋਂ ਲੜਾਈਆਂ ਝਗੜੇ ਇਹਨਾਂ ਦੇ ਹੁੰਦੇ ਹੋਏ ਕੱਲ ਫਿਰ ਇਹ ਹੋਇਆ ਕਿ ਉਹ ਅਕਾਲੀ ਨੇਤਾ ਦੇ ਬੰਦਿਆਂ ਨੇ ਆ ਕੇ ਇਹਨੂੰ ਚੰਗੀ ਤੌਣੀ ਲਾ ਦਿੱਤੀ। ਉਸ ਤੋਂ ਬਾਅਦ ਜਿਵੇਂ ਹੀ ਇਹ ਖਬਰ ਇਹਦੇ ਚੇਲੇ ਬਾਲਕਿਆਂ ਨੂੰ ਹੋਈ, ਜਿਹਦੇ 'ਚ ਖਾਸ ਤੌਰ ਤੇ ਸਰਜੀਤ ਕੁਮਾਰ ਜੈਣੀ ਹੈ ਜਿਹੜਾ ਸਿਹਤ ਮੰਤਰੀ, ਜਿਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਉਹਦੀ ਪਤਨੀ ਹੈ ਜਿਹੜੀ ਉਹ ਇਸ ਜੋਤਸ਼ੀ ਦੀ ਧਰਮ ਭੈਣ ਬਣੀ ਹੋਈ ਹੈ। ਸੋ ਇਹਦੇ ਕਰਕੇ ਕਹਿ ਸਕਦੇ ਹਾਂ ਕਿ ਜਿਵੇਂ ਆਮ ਤੌਰ ਤੇ ਰਾਣੀ ਖਾਨ ਦਾ ਸਾਲਾ ਕਿਹਾ ਜਾਂਦਾ, ਇਹ ਜੈਣੀ ਹੋਰਾਂ ਦਾ ਸਾਲਾ ਸੀਗਾ। ਇਸ ਕਰਕੇ ਜੈਣੀ ਹੋਰੀ ਭੱਜੇ ਆਏ ਤੇ ਉੱਥੇ ਆ ਕੇ ਡਟ ਗਏ ਕਿ ਇਹ ਜਿਹੜਾ ਕੇਸ ਹੈ ਤਾਕਤਵਰ ਬਣਾਉਣਾ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਦੂਜੇ ਪਾਸੇ ਵੀ ਜਿਹੜੀ ਤਾਕਤ ਉਹ ਲੱਗੀ ਹੋਈ ਸੀ, ਇਸ ਕਰਕੇ ਜਿਹੜਾ ਮਾਮਲਾ ਹੈ ਇੱਕ ਧਿਰ ਤੇ ਨਹੀਂ, ਪਹਿਲਾਂ ਤੇ ਪੁਲਿਸ ਦਰਜ ਹੀ ਨਹੀਂ ਸੀ ਕਰ ਰਹੀ, ਪਰ ਦੂਜੀ ਧਿਰ ਤੇ ਵੱਲੋਂ ਵੀ ਮੁਕੱਦਮਾ ਜਿਹੜਾ ਇਹਨਾਂ ਤੇ ਦਰਜ ਕਰ ਦਿੱਤਾ ਗਿਆ। ਯਾਨੀ ਪੁਲਿਸ ਨੇ ਦੋਵੇਂ ਪਾਸੇ ਯਾਰੀਆਂ ਨਿਭਾ ਦਿੱਤੀਆਂ। ਇੱਕ ਪਾਸੇ ਅਕਾਲੀਆਂ ਵਾਲਾ ਕੰਮ ਕਰ ਦਿੱਤਾ, ਦੂਜੇ ਪਾਸੇ ਭਾਜਪਾ ਨੂੰ ਵੀ ਖੁਸ਼ ਕਰ ਦਿੱਤਾ। ਪਰ ਕੁੱਲ ਮਿਲਾ ਕੇ ਜਿਵੇਂ ਤੁਸੀਂ ਕਿਹਾ ਜੋਤਸ਼ੀ, ਤੇ ਇਸ ਜੋਤਸ਼ੀ ਦਾ ਕਹਿਣਾ ਕਿ ਰਾਤ ਨੂੰ 1 ਵਜੇ ਬੈਲ ਵੱਜੀ ਤੇ ਮੈਂ ਬੈਲ ਜਦੋਂ ਖੜਕਾ ਸੁਣ ਕੇ ਬੈਲ ਦਾ ਆ ਕੇ ਬੂਹਾ ਖੋਲਿਆ ਤੇ ਮੈਨੂੰ ਉਹਨਾਂ ਨੇ ਢਾਲਿਆ। ਹੁਣ ਜੋਤਸ਼ੀ ਨੂੰ ਇਹ ਪੁੱਛੇ ਕਿ ਤੂੰ ਵੱਡੇ ਲੀਡਰਾਂ ਦੇ ਕੰਮ ਸਿੱਧੇ ਕਰਦਾ, ਸਾਰਿਆਂ ਨੂੰ ਭਵਿੱਖ ਦੱਸਦਾ, ਜਦੋਂ ਤੈਨੂੰ ਪਤਾ ਸੀ ਬੈਲ ਖੜਕਣ ਤੋਂ ਬਾਅਦ ਅਗਲਿਆਂ ਮੈਨੂੰ ਖੜਕਾ ਦੇਣਾ, ਕਿ ਤੇਰੀ ਜਿਹੜੀ 10ਵੇਂ ਦੁਆਰ ਕਿਉਂ ਨਹੀਂ ਖੁੱਲੇ? ਬਿਲਕੁਲ ਜੀ, ਆਪਣੇ ਲਈ ਨਹੀਂ ਨਾ ਖੁੱਲ੍ਹਦੇ ਇਹਨਾਂ ਦੇ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਅਕਾਲੀ ਦਲ ਦੇ ਇੱਕ ਨੇਤਾ ਬਿਕਰਮ ਮਜੀਠੀਆ ਨੇ ਮਾਣਹਾਨੀ ਦਾ ਕੇਸ ਕੀਤਾ ਸੀ ਸੰਜੇ ਸਿੰਘ ਤੇ, ਕਿਉਂਕਿ ਸੰਜੇ ਸਿੰਘ ਹੁਣੀ ਬਿਆਨ ਦਿੱਤਾ ਸੀਗਾ ਕੋਈ ਡਰੱਗ ਦੇ ਬਾਰੇ, ਤੇ ਸੰਜੇ ਸਿੰਘ ਨੂੰ ਤਾਂ ਜ਼ਮਾਨਤ ਮਿਲ ਗਈ ਆ ਤੇ ਦੋਹੇ ਤਰ੍ਹਾਂ ਫੇਰ ਬਿਆਨ ਦੇ ਰਹੀਆਂ। ਪਰ ਇਸ ਦੇ ਨਾਲ ਬਿਆਨ ਉਸੇ ਤਰ੍ਹਾਂ ਦੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿੱਤੇ ਸੀ। ਬਿਲਕੁਲ ਜੀ, ਸਾਡੇ ਨਾਲ ਇੱਕ ਮੁੰਡਾ ਹੁੰਦਾ ਸੀਗਾ, ਉਹ ਸਵੇਰੇ
ਤੋਂ ਲੈ ਕੇ ਸ਼ਾਮ ਤੱਕ 6-7 ਮੁਲਕਾਂ ਦੀ ਸੈਰ ਕਰਾਉਂਦਾ ਹੁੰਦਾ ਸੀ ਕਿ ਇੱਥੇ ਮੇਰੀ ਭੂਆ ਦੀ ਕੁੜੀ ਰਹਿੰਦੀ, ਇੱਥੇ ਮਾਮੇ ਦਾ ਮੁੰਡਾ ਰਹਿੰਦਾ, ਇੱਧਰ ਚਲੇ ਜਾਣਾ, ਉੱਧਰ ਚਲੇ ਜਾਣਾ। ਇਸੇ ਤਰ੍ਹਾਂ ਹੀ ਹੁਣ ਇਹਨਾਂ ਦੋਵਾਂ ਲੀਡਰਾਂ ਦਾ ਹਾਲ ਆ। ਸੰਜੇ ਸਿੰਘ ਨੂੰ ਕੱਲ ਜ਼ਮਾਨਤ ਮਿਲ ਗਈ, ਪਰ ਦੋਵੇਂ ਹੀ ਤੱਤੇ ਬਿਆਨਾਂ ਤੇ ਫੇਰ ਉਤਰ ਆਏ। ਮਜੀਠੀਆ ਕਹਿੰਦਾ ਕਿ ਉੱਤਰ ਪ੍ਰਦੇਸ਼ 'ਚ ਇਹਨੂੰ ਜਾਣ ਨਹੀਂ ਦੇਣਾ, ਅਸੀਂ ਇਹਨੂੰ ਜੇਲ੍ਹ ਦੀ ਹਵਾ ਖਿਲਾਵਾਂਗੇ। ਦੂਜੇ ਪਾਸੇ ਸੰਜੇ ਸਿੰਘ ਕਹਿੰਦਾ ਕਿ ਸਾਡੀ ਸਰਕਾਰ ਆ ਲੈਣ ਦਿਓ। ਜ਼ਮਾਨਤ ਲੈਣ ਤੋਂ ਬਾਅਦ ਉਹ ਇਹ ਗੱਲ ਕਹਿੰਦਾ ਹੈ ਕਿ ਸਾਡੀ ਸਰਕਾਰ ਆ ਲੈਣ ਦਿਓ, ਮਜੀਠੀਆ ਨੂੰ ਕਾਲਰ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਸੁੱਟਾਂਗੇ। ਹੁਣ ਦੋਵੇਂ ਲੀਡਰ ਜਿਹੜੇ ਆ ਉਹ ਇੱਕ ਦੂਜੇ ਨੂੰ ਪਤਾ ਨਹੀਂ ਕਿੰਨੀ ਵਾਰੀ ਜੇਲ੍ਹ ਦੇ ਵਿੱਚ ਸੁੱਟ ਚੁੱਕੇ ਆ। ਉੱਧਰੋਂ ਉਹ ਕਹੀ ਜਾਂਦਾ, ਉੱਧਰੋਂ ਉਹ ਕਹੀ ਜਾਂਦਾ। ਪਰ ਸਵਾਲ ਇਹ ਉੱਠਦਾ ਹੈ ਕਿ ਜਿਹੜਾ ਸੰਜੇ ਸਿੰਘ ਹੈ, ਜਿਹੜਾ ਉਹ ਕੱਲ ਕਹਿੰਦਾ ਹੈ, ਵੈਸੇ ਉਹਦੀ ਪਾਰਟੀ ਨੇ ਵੀ ਕਿਹਾ ਸੀਗਾ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨੇ ਕਿ ਅਸੀਂ ਜ਼ਮਾਨਤ ਨਹੀਂ ਲਵਾਂਗੇ, ਪਾਰਟੀ ਸੰਜੇ ਸਿੰਘ ਦੇ ਨਾਲ ਖੜੀ ਹੈ। ਪਰ ਕੱਲ ਜਾ ਕੇ ਉਹਨੇ ਜ਼ਮਾਨਤ ਜਦੋਂ ਲੈ ਲਈ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਜਿੱਥੇ ਮਰਜ਼ੀ ਜ਼ੋਰ ਲਾ ਲੈਣ, ਜਿੱਥੇ ਮਰਜ਼ੀ ਕੇਸ ਦਰਜ ਕਰਾ ਲੈਣ, ਅਸੀਂ ਜੇਲ੍ਹ ਜਾਣ ਤੋਂ ਨਹੀਂ ਡਰਦੇ। ਫਿਰ ਜੇ ਜੇਲ੍ਹ ਜਾਣ ਤੋਂ ਨਹੀਂ ਡਰਦੇ ਤੇ ਜ਼ਮਾਨਤ ਕਾਹਤੋਂ ਲੈਣੀ ਸੀ? ਇੱਕ ਵਾਰੀ ਜੇਲ੍ਹ ਦੀ ਹਵਾ ਖਾਈ ਆਉਂਦੇ। ਪਰ ਦੋਵਾਂ ਦੀ ਜਿਹੜੀ ਸਿਆਸਤ ਹੈ, ਉਹ ਦੋਵਾਂ ਦੀ ਸਿਆਸਤ ਇੱਕ ਦੂਜੇ ਨੂੰ ਇਸ ਮੁੱਦੇ ਤੇ ਪਛਾੜਨ ਤੇ ਲੱਗ ਗਈ ਹੈ, ਔਰ ਦੋਵੇਂ ਜਾਣੇ ਇੱਕ ਦੂਜੇ ਦੇ ਖਿਲਾਫ ਇਸ ਤਰ੍ਹਾਂ ਦੀ ਜਿਹੜੀ ਆ ਇਲਜ਼ਾਮ ਤਰਾਸ਼ੀ ਕਰ ਰਹੇ ਆ ਕਿ ਇਹਨੂੰ ਜੇਲ੍ਹ ਦੇ ਵਿੱਚ ਸੁੱਟੂਗਾ, ਉਹ ਕਹਿੰਦਾ ਇਹਨੂੰ ਜੇਲ੍ਹ ਦੇ ਵਿੱਚ ਧੂ ਕੇ ਲਿਜਾਵਾਂਗੇ। ਪਰ ਕੁੱਲ ਮਿਲਾ ਕੇ ਜੇ ਵੇਖੀਏ ਤੇ ਇੱਥੇ ਹੁਣ ਦੋਵਾਂ ਧਿਰਾਂ ਦਾ ਜਿਹੜਾ ਮੁਕਾਬਲਾ ਇੱਕੋ ਜਿਹਾ। ਅੱਗੇ ਵੇਖਾਂਗੇ ਕਿ ਮਾਨ ਹੱਦ ਤੱਕ ਜਾਂਦੀ ਹੈ, ਪਰ ਖੁੰਡਾ ਤੇ ਚਰਚਾ ਇਸ ਮਾਮਲੇ ਤੋਂ ਬਾਅਦ ਆਮ ਆ। ਸਾਡੇ ਇੱਥੇ ਪਿੰਡਾਂ 'ਚ ਲੋਕ ਪੁੱਛਦੇ ਇੱਕ ਦੂਜੇ ਨੂੰ ਕਿ ਭਰਾਵਾ ਦੱਸੀ, ਲੀਡਰਾਂ ਦਾ ਕੋਈ ਮਾਣ ਵੀ ਹੁੰਦਾ, ਕੋਈ ਹਾਨੀ ਵੀ ਹੁੰਦੀ ਹੈ? ਜੀ ਜੀ ਜੀ, ਕਿਉਂਕਿ ਇਹ ਸੋਚਣ ਵਾਲੀ ਗੱਲ ਹੈ ਜੀ। ਅੱਗੇ ਆਪਾਂ ਗੱਲ ਕੀਤੀ ਸੀ ਕੱਲ ਵੀ ਦਪਿੰਦਰ ਤੇ ਹੈਰੀ ਮਾਨ ਦੀ, ਉਹ ਕੈਪਟਨ ਦੇ ਜਹਾਜ਼ ਵਿੱਚ ਤਾਂ ਸਵਾਰ ਹੋ ਗਏ ਆ, ਤੇ ਪਰ ਕੈਪਟਨ ਨੇ ਆਉਣ ਵਾਲਿਆਂ ਦੇ ਲਈ ਕਿਹਾ ਕਿ ਦਲ ਬਦਲੀ ਬਹੁਤ ਦਰੁਸਤ ਸ਼ੈ ਹੈ। ਦੇਖੋ, ਕਮਾਲ ਦੀ ਗੱਲ ਹੈ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਚੋਂ ਟੁੱਟ ਕੇ ਆਮ ਆਦਮੀ ਪਾਰਟੀ 'ਚ ਗਿਆ ਸੀ ਤੇ ਉਹਨੂੰ ਕਿਹਾ ਕਿ ਮੌਕਾ ਪ੍ਰਸਤ ਆ, ਇਹ ਪਿੱਠ 'ਚ ਛੁਰਾ ਖੋਪਣ ਵਾਲਾ। ਤੇ ਹੁਣ ਜਦੋਂ ਅਕਾਲੀ ਦਲ 'ਚੋਂ ਹੈਰੀ ਮਾਨ ਤੇ ਦੀਪਿੰਦਰ ਸਿੰਘ ਢਿੱਲੋਂ ਆ ਗਏ ਆ, ਉਹ ਕਹਿੰਦੇ ਜੀ ਦਲ ਬਦਲੀ ਜਿਹੜੀ ਲੋਕਤੰਤਰ 'ਚ ਚੰਗੀ ਸ਼ੈ ਆ, ਦਰੁਸਤ ਆ, ਇਹ ਠੀਕ ਆ, ਕਿਉਂਕਿ ਪਾਰਟੀ ਛੱਡ ਕੇ ਆਉਣਾ ਜਾਣਾ ਚਾਹੀਦਾ। ਕਹਿੰਦੇ ਮੈਂ ਵੀ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਚਲਾ ਗਿਆ ਸੀ, ਫਿਰ ਪਰਤ ਆਇਆ। ਉਹ ਦਲ ਬਦਲੀ ਨੂੰ ਠੀਕ ਕਹਿੰਦੇ ਆ। ਵੈਸੇ ਦਲ ਬਦਲੀ ਹੈ ਠੀਕ ਆ। ਇਹਨਾਂ ਦਾ ਇੱਕ ਜੀਜਾ ਹੈ ਕੈਪਟਨ ਸਾਹਿਬ ਦਾ, ਨਟਵਰ ਸਿੰਘ, ਉਹ ਤੇਲ ਦੇ ਬਦਲੇ ਅੰਨ ਘੁਟਾਲੇ ਦੇ ਵਿੱਚ ਸ਼ਾਮਲ ਸੀ। ਉਹਦੀ ਸਿੱਧੀ ਸ਼ਮੂਲੀਅਤ ਪਾਈ ਗਈ। ਉਸ ਤੋਂ ਬਾਅਦ ਭਾਜਪਾ ਨੇ ਉਹਦੇ ਤੋਂ ਅਸਤੀਫਾ ਮੰਗਿਆ, ਅਸਤੀਫਾ ਲਿਆ ਵੀ, ਤੇ ਬਾਅਦ ਦੇ ਵਿੱਚ ਕੀ ਹੋਇਆ ਕਿ ਭਾਜਪਾ ਨੇ ਉਸੇ ਨਟਵਰ ਸਿੰਘ ਦੇ ਮੁੰਡੇ ਜਿਹੜਾ ਸੀਗਾ, ਉਹਦਾ ਨਾਮ ਮੈਨੂੰ ਯਾਦ ਨਹੀਂ ਗਾ, ਉਹਦਾ ਨਾਮ ਕੁਝ ਭਰਤ ਸਿੰਘ ਇਸ ਤਰ੍ਹਾਂ ਦਾ ਨਾਮ ਸੀਗਾ ਉਹਦਾ, ਤਾਂ ਉਹਨੂੰ ਟਿਕਟ ਦੇ ਦਿੱਤੀ ਗਈ। ਸ਼ਾਇਦ ਕੋਈ ਉਸ ਇਲਾਕੇ 'ਚੋਂ ਵਿਧਾਇਕ ਵੀ ਬਣ ਕੇ ਆਇਆ ਸੀ। ਜਾਨੀ ਦਲ ਬਦਲੀ ਇਹੋ ਜਿਹੀ ਸ਼ੈ ਕਿ ਆਪ ਹੀ ਉਹਦੇ ਤੋਂ ਅਸਤੀਫਾ ਲਿਆ ਤੇ ਮੁੜ ਕੇ ਉਹਦੇ ਮੁੰਡੇ ਨੂੰ ਭਾਜਪਾ ਨੇ ਆਪ ਹੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ। ਸੋ ਦਲ ਬਦਲੀਆਂ ਦਾ ਬੜਾ ਵੱਡਾ ਇਤਿਹਾਸ ਹੈ। ਹੁਣ ਦਲ ਬਦਲੀ ਜਿਹੜੀ ਹੈ, ਕੁਝ ਸਮੇਂ ਪਹਿਲਾਂ ਤੱਕ ਸੁਖਬੀਰ ਸਿੰਘ ਬਾਦਲ ਨੇ ਬੜੇ ਹੁਮਾ ਕੇ ਸ਼ੁਰੂ ਕੀਤੀ ਸੀਗੀ ਕਿ ਜੀ ਅਸੀਂ ਕਾਂਗਰਸ 'ਚੋਂ ਹੀਰੇ ਚੁਣਦੇ ਪਏ, ਜਿਹੜੇ ਹੀਰੇ ਬੰਦੇ ਆ ਉਹ ਚੁਣਦੇ ਪਏ। ਚੁਣੇ ਵੀ ਇਹਨਾਂ ਨੇ ਦਰਜਨ ਦੇ ਕਰੀਬ ਵੱਡੇ ਬੰਦੇ ਜਿਹੜੇ ਹੀਰਿਆਂ ਦੇ ਰੂਪ 'ਚ ਚੁਣ ਲਏ। ਜੋਗਿੰਦਰਪਾਲ ਜੈਨ ਤੇ ਜਿਹੜਾ ਜੀਤੇਂਦਰ ਸਿੱਧੂ ਸੀਗਾ, ਉਹਨੂੰ ਤੇ ਜਿਸ ਹਿਸਾਬ ਨਾਲ ਇਹਨਾਂ ਨੇ ਚੁਣਿਆ, ਸਾਰੇ ਦਾਂਗੀ ਰਹਿ ਗਏ। ਉਸ ਤੋਂ ਬਾਅਦ ਹੋਰ 3 ਜਿਹੜੇ ਸਾਬਕਾ ਮੰਤਰੀ ਸੀ ਕਾਂਗਰਸ ਦੇ, ਉਹ ਵੀ ਇਹਨਾਂ ਨੇ ਆਪਣੇ ਲਪੇਟੇ 'ਚ ਲੈ ਲਏ। ਪਰ ਹੁਣ ਸੁਖਬੀਰ ਸਿੰਘ ਬਾਦਲ ਨੂੰ ਇਹ ਦਲ ਬਦਲੀ ਹੈ ਜਿਹੜੀ ਉਸ ਸਮੇਂ ਹੀਰੇ ਚੁਣਨ ਵਾਲੀ ਕਵਾਇਦ ਲੱਗਦੀ ਸੀ, ਉਹ ਅੱਜ ਇਹਨਾਂ ਨੂੰ ਵਿਉ ਵਰਗੀ ਲੱਗਦੀ ਹੈ ਕਿ ਦਲ ਬਦਲੀ ਤਾਂ ਬਹੁਤ ਮਾੜੀ ਚੀਜ਼ ਹੈ। ਕੱਲ ਇਹਨਾਂ ਦੀ ਪਾਰਟੀ ਦਾ ਦਲਜੀਤ ਸਿੰਘ ਚੀਮਾ ਆਖਣ ਡਿਆ ਸੀ ਕਿ ਦਲ ਬਦਲੀ ਤਾਂ ਜਿਹੜੀ ਹੈ ਮੌਕਾ ਪ੍ਰਸਤੀ ਹੈ, ਔਰ ਇਹ ਲੋਕ ਹੈ ਜਿਹੜੇ ਇਹ ਕਦੇ ਕਾਂਗਰਸ ਦੇ ਵਿੱਚ ਬਹੁਤੀ ਦੇਰ ਟਿਕਣਗੇ ਨਹੀਂ। ਇੱਕ ਇਹਨਾਂ ਦਾ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸੀ, ਉਹ ਕੱਲ ਇਹ ਆਖੀ ਜਾਂਦਾ ਸੀ ਕਿ ਜਿਹੜਾ ਦੀਪਿੰਦਰ ਸਿੰਘ ਢਿੱਲੋਂ ਹੈ, ਇਹ ਕਾਂਗਰਸ ਲਈ ਕੰਮ ਕਰਦਾ ਰਿਹਾ ਅਕਾਲੀ ਦਲ ਦੇ ਵਿੱਚ ਰਹਿ ਕੇ ਵੀ। ਹੁਣ ਉਸ ਭਲੇ ਮਾਨਸ ਨੂੰ ਦੱਸੀਏ ਕਿ ਜੇਕਰ ਤੁਹਾਨੂੰ ਪਤਾ ਸੀ ਇਹ ਕਾਂਗਰਸ ਲਈ ਅਕਾਲੀ ਦਲ 'ਚ ਰਹਿ ਕੇ ਕੰਮ ਕਰਦਾ ਹੈ, ਤਾਂ ਯੋਜਨਾ ਬੋਰਡ ਦਾ ਚੇਅਰਮੈਨ ਤੁਸੀਂ ਉਹਨੂੰ ਇਨਾਮ ਦੇ ਦਿੱਤਾ ਉਹਦਾ ਕਿ ਤੂੰ ਸਾਡੀ ਪਾਰਟੀ ਦੇ ਵਿਰੁੱਧ ਕੰਮ ਕਰਦਾ। ਜੋ ਅਹੁਦਾ ਦਿੱਤਾ ਉਹ ਤੁਸੀਂ ਇਸ ਵਿਰੋਧੀਪਨ ਲਈ ਦੇ ਦਿੱਤਾ। ਪਰ ਕੁੱਲ ਮਿਲਾ ਕੇ ਜੇ ਦੇਖੀਏ, ਦਲ ਬਦਲੀਆਂ ਦੀ ਰੁੱਤ ਹੈ ਜੀ। ਹੁਣ ਕਿਹੜਾ ਕਿੱਥੋਂ ਛੜੱਪਾ ਮਾਰਦਾ, ਇਹ ਦੇਖਣ ਵਾਲੀ ਗੱਲ ਹੈ। ਪਰ ਇਹ ਦਲ ਬਦਲੀ ਜਿਹਦੇ ਪੱਖ 'ਚ ਹੋ ਜਾਂਦੀ ਹੈ, ਉਹਦੇ ਲਈ ਇਹ ਚੰਗੀ ਸ਼ੈ ਆ। ਜਿਹਦੇ ਵਿਰੁੱਧ 'ਚ ਹੁੰਦੀ ਆ, ਉਹ ਕਹਿੰਦਾ ਕਿ ਇਹਦੇ ਵਰਗੀ ਮਾੜੀ ਸ਼ੈ ਕੋਈ ਹੈ ਨਹੀਂ ਜੀ। ਤੇ ਅੱਗੇ ਗੱਲ ਜੀ ਕਰਦੇ ਆ ਪੰਜਾਬ ਦੇ ਕਾਲਜਾਂ ਦੀ। ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾ ਕੱਲੀ ਵਾਲੀ, ਵੀ ਇਹ ਵੀ ਹੁਣ ਘੱਟ ਨਹੀਂ ਘਪਲਿਆਂ ਦੇ ਵਿੱਚ।
ਇਹ ਘਪਲਾ ਜਿਹੜਾ ਸੁਣਨ ਦੇ ਵਿੱਚ ਹੀ ਬਹੁਤ ਆਪਣੇ ਆਪ ਦੇ ਵਿੱਚ ਇੱਕ ਬੜਾ ਜਿੱਦਾਂ ਕਹਿ ਲਈਏ ਕਿ ਅਣਕਿਆਸਾ ਜਿਹਾ ਘਪਲਾ ਆ। ਔਰ ਇਸ ਘਪਲੇ ਦੀ ਜਿਹੜੀ ਬੁਨਿਆਦ ਹੈ ਉਹ ਰੱਖੀ ਗਈ ਹੈ ਜਾਅਲੀ ਦਾਖਲਿਆਂ ਦੇ ਸਿਰ ਤੇ। ਹੋਇਆ ਕਿ ਪੰਜਾਬ ਦੇ ਜਿਹੜੇ ਤਕਰੀਬਨ 440 ਤਕਨੀਕੀ ਕਾਲਜ ਹੈ, ਜਿਹਦੇ ਵਿੱਚ ਕੁਝ ਬਹੁਤ ਤਕਨੀਕੀ ਇੰਜੀਨੀਅਰਿੰਗ ਹੈ, ਕੁਝ ਮੈਨੇਜਮੈਂਟ ਦੇ ਆ, ਉਹਨਾਂ ਦੇ ਵਿੱਚੋਂ 190 ਤਕਨੀਕੀ ਕਾਲਜਾਂ ਨੇ ਫਰਜ਼ੀ ਦਾਖਲੇ ਕਰ ਲਏ। ਫਰਜ਼ੀ ਦਾਖਲੇ ਕਿਵੇਂ ਕਰਵਾਏ ਕਿ ਜਿਹੜੇ ਦਲਿਤ ਵਿਦਿਆਰਥੀ ਹੈ ਪਿੰਡਾਂ ਦੇ ਵਿੱਚੋਂ ਇਕੱਠੇ ਕਰਕੇ ਆਪਣੇ ਕਾਲਜ ਦੇ ਵਿੱਚ ਉਹਨਾਂ ਦੇ ਫਰਜ਼ੀ ਦਾਖਲੇ ਕਰਵਾ ਦਿੱਤੇ ਤੇ ਮੁੜ ਕੇ ਜਿਹੜੇ ਉਹਨਾਂ ਲਈ ਵਜ਼ੀਫੇ ਆਉਂਦੇ ਸੀਗੇ ਉਹ ਤਕਰੀਬਨ ਜਿਹੜੇ 10 ਕਰੋੜ ਦੀ ਰਾਸ਼ੀ ਸੀਗੀ ਇਹ ਹੜੱਪ ਕਰ ਗਏ, ਕਿਉਂਕਿ ਉਹਨਾਂ ਨੂੰ ਵਜ਼ੀਫਾ ਮਿਲਦਾ ਹੈ। ਔਰ ਇਹ ਦਾਖਲੇ ਸੀਗੇ ਜਿਹੜੇ ਇਹ 57,000 ਦੇ ਕਰੀਬ ਦੱਸੀ ਜਾਂਦੇ ਆ ਕਿ ਇੰਨੇ ਵੱਡੇ ਪੱਧਰ ਤੇ ਜਿਹੜੇ ਇਹ ਦਾਖਲੇ ਹੋਏ। ਉਸ ਤੋਂ ਬਾਅਦ ਕੀ ਹੋਇਆ ਕਿ ਇਹ ਕੰਮ ਚੱਲੀ ਜਾਣਾ ਸੀ ਜੇਕਰ ਆਧਾਰ ਕਾਰਡ ਵਾਲਾ ਪੰਗਾ ਨਾ ਪੈਂਦਾ, ਕਿਉਂਕਿ ਇਹਦੇ ਲਈ ਸ਼ਰਤ ਰੱਖ ਦਿੱਤੀ ਗਈ ਕਿ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਗਿਆ ਜਿਹੜਾ ਵੀ ਵਜ਼ੀਫਾ ਪਾਤਰ ਹੈ, ਜਿਹਨੂੰ ਵੀ ਵਜ਼ੀਫਾ ਮਿਲਦਾ। ਸੋ ਉਸ ਤੋਂ ਬਾਅਦ ਇਹ ਸਾਰੀ ਪੋਲ ਖੁੱਲ ਗਈ। ਹੁਣ ਕੁਝ ਕਾਲਜਾਂ ਨੇ ਤਾਂ ਜਿਨ੍ਹਾਂ ਨੇ ਤਾਂ ਥੋੜਾ ਬਹੁਤ ਖਾਧਾ ਸੀ ਉਹਨਾਂ ਨੇ ਤਾਂ ਉਹ ਰਿਕਵਰੀ ਜਿਹੜੀ ਵਾਪਸ ਦੇ ਦਿੱਤੀ, ਕਰਵਾ ਦਿੱਤੀ। ਜਿਹੜੇ ਕਾਲਜਾਂ ਨੇ ਮੋਟਾ ਮਾਲ ਛਕਿਆ ਉਹ ਕਾਲਜ ਹਾਲੇ ਜਿਹੜਾ ਉਹ ਜੁਟਾ ਨਹੀਂ ਪਾ ਰਹੇ, ਕਿਉਂਕਿ ਉਹ ਤੇ ਹੁਣ ਪੇਟ ਤੇ ਚਲੇ ਗਏ, ਪੈਸੇ ਕੱਢਣੇ ਵਾਪਸ ਬੜੇ ਔਖੇ ਆ। ਉਹ ਹਾਲੇ ਇੱਧਰ ਉੱਧਰ ਝਾਕਦੇ ਪਏ ਕਿ ਕੀ ਪਤਾ ਕੰਮ ਬਣ ਜਾਵੇ। ਪਰ ਜਿਹੜਾ ਇਹ ਘਪਲਾ ਸੀਗਾ, ਇਹ ਮਾਮਲਾ ਸੀਗਾ, ਪੂਰੀ ਤਰ੍ਹਾਂ ਉਜਾਗਰ ਹੋ ਗਿਆ। ਪਰ ਇਹਦੇ 'ਚ ਜਿਹੜੀ ਦਿਲਚਸਪ ਗੱਲ ਇਹ ਆ ਕਿ ਇਹ ਜਿਹੜੇ ਕਾਲਜ ਜਿਨ੍ਹਾਂ ਨੇ ਇਹ ਘੁਟਾਲੇ ਕੀਤੇ, ਜਿਨ੍ਹਾਂ ਨੇ ਘਪਲੇ ਕੀਤੇ, ਉਹ ਬਹੁਤੇ ਕਾਲਜ ਹੈ ਜਿਹੜੇ ਉਹ ਸੱਤਾਧਾਰੀਆਂ ਦੇ ਆਪਦੇ ਕਾਲਜ ਆ। ਇੱਕ ਬਠਿੰਡੇ ਜ਼ਿਲ੍ਹੇ ਦੇ ਵਿੱਚ ਜਿਹਨੇ ਕਾਲਜ ਨੇ ਬੜਾ ਵੱਡਾ ਘੁਟਾਲਾ ਇਸ ਮਾਮਲੇ ਦੇ ਵਿੱਚ, ਉਸ ਕਾਲਜ ਦਾ ਤਾਂ ਨਾ ਹੀ ਮਾਮੇ ਕੇ ਕਾਲਜ ਵੱਜਦਾ, ਕਿਉਂਕਿ ਉਹ ਕਿਸੇ ਮੰਤਰੀ ਦੇ ਮਾਮੇ ਦਾ ਕਾਲਜ ਹੈ, ਉਹਦੇ ਨਾਂ ਹੀ ਲੋਕਾਂ ਨੇ ਰੱਖਿਆ ਮਾਮੇ ਦਾ ਕਾਲਜ। ਸੋ ਮਾਮੇ ਦਾ ਕਾਲਜ ਵੀ ਜਿਹੜਾ ਉਹ ਨਕਲੀ ਭਣੇਵੇਂ ਜਿਹੜੇ ਉੱਥੇ ਦਾਖਲ ਕਰਕੇ ਚੰਗਾ ਸ਼ੱਕ ਛਕਾ ਗਿਆ। ਹੁਣ ਜਦੋਂ ਪੋਲ ਖੁੱਲੀ ਤੇ ਪੋਲ ਵੇਖ ਕੇ ਦੰਗ ਰਹਿ ਜਾਈਦਾ। ਕੁਝ ਵਿਦਿਆਰਥੀ ਜਿਹੜੇ ਇਹਨਾਂ ਨੇ ਦਾਖਲ ਕੀਤੇ ਫਰਜ਼ੀ ਵਿਦਿਆਰਥੀਆਂ ਦੇ ਰੂਪ 'ਚ, ਉਹ ਕਈਆਂ ਦੇ ਦਾਖਲੇ 3-3 ਕਾਲਜਾਂ 'ਚ ਨੇ, ਯਾਨੀ ਇੱਕੋ ਸਮੇਂ ਉਹ ਇੰਜੀਨੀਅਰਿੰਗ ਵੀ ਕਰ ਰਿਹਾ, ਉਹ ਮੈਨੇਜਮੈਂਟ ਦਾ ਵੀ ਕਰ ਰਿਹਾ, ਉਹ ਸਧਾਰਨ ਕੋਰਸ ਵੀ ਕਰ ਰਿਹਾ। ਸੋ ਇੱਕ ਵਿਦਿਆਰਥੀ 3-3 ਥਾਂ ਤੇ ਇਹਨਾਂ ਨੇ ਦਾਖਲ ਕਰ ਰੱਖਿਆ ਸੀ। ਪਰ ਕੁੱਲ ਮਿਲਾ ਕੇ ਘਪਲਾ ਹੈ ਜਿਹੜਾ ਉਹ, ਜਿਵੇਂ ਤੁਸੀਂ ਕਿਹਾ ਕਿ ਜਿਵੇਂ ਪਹਿਲਾਂ ਸਾਰੇ ਕਰੀ ਜਾਂਦੇ ਆ, ਇੱਥੇ ਹੁਣ ਉਹ ਚੱਲ ਪਿਆ ਕੰਮ ਕਿ ਜਿਹਦਾ ਦਾ ਲੱਗਦਾ ਉਹ ਖਾ ਲੈਂਦਾ। ਹੁਣ ਇਸ ਮਾਮਲੇ ਦੇ ਵਿੱਚ ਇਨਕੁਆਇਰੀ ਚਾਹੀਦੀ ਹੈ ਔਰ ਜਿਨ੍ਹਾਂ ਨੇ ਇਹ ਕਾਂਡ ਕੀਤਾ, ਘਪਲਾ ਕੀਤਾ, ਉਹਨਾਂ ਲੋਕਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ। ਪਰ ਰੌਲਾ ਇਹ ਆ ਕਿ ਹੁਣ ਐਕਸ਼ਨ ਹੋਏਗਾ ਕਿਹਦੇ ਤੇ, ਕਰੇਗਾ ਕੌਣ, ਕਿਉਂਕਿ ਸਾਰੇ ਤੇ ਆਪਸ ਦੇ ਵਿੱਚ ਕਰੰਗੜੀਆਂ ਪਾ ਕੇ ਖੜੇ ਆ। ਜੀ ਬਿਲਕੁਲ। ਤੇ ਅੱਗੇ ਜੀ ਆਪਾਂ ਇੱਕ ਸੋਸ਼ਲ ਮੀਡੀਆ ਤੇ ਬੜੀ ਖਬਰ ਘੁੰਮ ਰਹੀ ਆ ਸੁੱਚਾ ਸਿੰਘ ਲੰਗਾ ਬਾਰੇ ਕਿ ਉਹਨੇ ਢਾਡੀ ਦੇ ਅੱਗੇ ਮਾਈਕ ਹੀ ਖੋਹ ਲਿਆ, ਪਰ ਸੰਗਤਾਂ ਨੇ ਉਸ ਦਾ ਵਿਰੋਧ ਕੀਤਾ। ਇਹ ਘਟਨਾ ਜਿਹੜੀ ਉਹ ਦੱਸਦੇ ਕਿ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਦੀਵਾਨ ਹਾਲ ਆ ਉਹਦੇ ਵਿੱਚ ਜਦੋਂ ਪ੍ਰਸੰਗ ਸੁਣਾ ਰਹੇ ਸੀਗੇ ਅਕਾਲੀ ਫੂਲਾ ਸਿੰਘ ਬਾਰੇ ਢਾਡੀ, ਤਾਂ ਉੱਥੇ ਕੋਲ ਦੀ ਕਿਤੇ ਸੁੱਚਾ ਸਿੰਘ ਲੰਗਾ ਵੀ ਲੰਘ ਪਿਆ ਤੇ ਉਸ ਸਮੇਂ ਢਾਡੀ ਇਹ ਗੱਲ ਕਹਿ ਦਿੱਤੀ ਕਿ ਜਿਹੜੇ ਉਸ ਸਮੇਂ ਦੇ ਅਕਾਲੀ ਸੀ ਤੇ ਜਿਹੜੇ ਅੱਜ ਦੇ ਸਮੇਂ ਦੇ ਅਕਾਲੀ ਹੈ ਉਹਨਾਂ ਦੇ ਵਿੱਚ, ਉਹਨਾਂ ਦੀ ਨੈਤਿਕਤਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਇਸੇ ਗੱਲੋਂ ਸੁੱਚਾ ਸਿੰਘ ਲੰਗਾ ਜਿਹੜਾ ਚਿੜ ਗਿਆ, ਉਹਨੇ ਆ ਕੇ ਨਾ ਸਿਰਫ ਢਾਡੀ ਨੂੰ ਮੰਦਾ ਚੰਗਾ ਬੋਲਿਆ ਬਲਕਿ ਮਾਈਕ ਖੋਲ ਕੇ ਆਪ ਵੀ ਉਹ ਬੋਲਣ ਲੱਗ ਪਿਆ। ਪਰ ਜਿਹੜੇ ਉੱਥੇ ਮੌਜੂਦ ਸੀ ਲੋਕ ਜੋ ਸਰਵਣ ਕਰ ਰਹੇ ਸੀ ਇਹਨਾਂ ਪ੍ਰਸੰਗਾਂ ਨੂੰ, ਉਹਨਾਂ ਨੇ ਨਾਅਰੇਬਾਜ਼ੀ ਕਰ ਦਿੱਤੀ ਇਹਨਾਂ ਦੇ ਉਲਟ ਸੁੱਚਾ ਸਿੰਘ ਲੰਗਾ ਹੋਰਾਂ ਦੇ ਕਿ ਤੁਸੀਂ ਗਲਤ ਕਰ ਰਹੇ ਹੋ ਜਿਹੜਾ ਮਾਈਕ ਖੋਇਆ, ਔਰ ਉਸ ਤੋਂ ਬਾਅਦ ਤੁਸੀਂ ਜਿਹੜੇ ਸ਼ਬਦੀ ਹਮਲੇ ਕਰ ਦਿੱਤੇ ਆ, ਇਹ ਗਲਤ ਕਵਾਇਦਾ। ਤਾਂ ਸੁੱਚਾ ਸਿੰਘ ਲੰਗਾ ਸੀ ਜਿਹੜਾ ਫਿਰ ਥੋੜਾ ਜਿਹਾ ਢਿੱਲਾ ਪੈ ਗਿਆ ਔਰ ਉੱਥੋਂ ਚੁੱਪ ਕਰਕੇ ਚਲਾ ਗਿਆ। ਪਰ ਜੇ ਕੁੱਲ ਮਿਲਾ ਕੇ ਵੇਖੀਏ ਜਿਹੜੀ ਗੱਲ ਢਾਡੀ ਨੇ ਕਹੀ ਹੈ ਕਿ ਉਦੋਂ ਦੇ ਅਕਾਲੀਆਂ ਦੇ ਤੇ ਅੱਜ ਦੇ ਅਕਾਲੀਆਂ 'ਚ ਜ਼ਮੀਨ ਅਸਮਾਨ ਦਾ ਅੰਤਰ ਹੈ, ਤੇ ਸੁੱਚਾ ਸਿੰਘ ਲੰਗਾ ਨੇ ਉਸੇ ਗੱਲ ਤੇ ਇਹ ਜਿਹੜੀ ਆਪਣੀ ਕਰਤੂਤ ਨਾਲ ਆਪ ਹੀ ਤੇ ਮੋਹਰ ਲਾ ਦਿੱਤੀ ਹੈ ਕਿ ਉਦੋਂ ਦੇ ਅਕਾਲੀ ਤੇ ਅੱਜ ਦੇ ਅਕਾਲੀਆਂ 'ਚ ਫਰਕ ਕੀ ਆ। ਜੀ ਬਿਲਕੁਲ, ਸੱਚ ਵੀ ਸੁਣਨਾ ਜਿਹੜਾ ਬਹੁਤ ਔਖਾ ਆ। ਤੇ ਅੱਗੇ ਇੱਕ ਚੈੱਕਬੁੱਕ ਚੋਰੀ ਦੀ ਗੱਲਬਾਤ ਆਪਾਂ ਕੀਤੀ ਸੀ ਪਹਿਲਾਂ, ਜਿਹੜੇ ਕਿਸਾਨਾਂ ਦੇ ਮੁਆਵਜ਼ੇ ਆ ਉਹਨਾਂ ਦੇ ਜਿਹੜੇ ਪੈਸੇ ਆ ਉਹ ਚੋਰੀ ਕਰਕੇ ਕਢਵਾਉਣ ਦਾ ਸੱਚ ਸਾਹਮਣੇ ਆਇਆ।
ਬਿਲਕੁਲ ਜੀ, ਆਪਾਂ ਉਸ ਦਿਨ ਇਸ ਘਟਨਾ ਨੂੰ ਮੁਰਦਿਆਂ ਦਾ ਮਾਸ ਖਾਣਾ ਆਖਿਆ ਸੀ, ਕਿਉਂਕਿ ਪੈਸਾ ਜਿਹੜਾ ਸੀ ਜਿਹੜਾ ਬਰਬਾਦ ਹੋਇਆ ਨਰਮਾ ਕਿਸਾਨਾਂ ਦਾ, ਉਹਦੇ ਮੁਆਵਜ਼ੇ ਦੇ ਰੂਪ ਚ ਆਇਆ ਸੀ, ਜਿੱਥੇ ਜਿਹੜੀਆਂ ਸਹਿਕਾਰੀ ਸਭਾਵਾਂ ਹੁੰਦੀਆਂ ਉਹਦੇ ਸਹਾਇਕ ਰਜਿਸਟਰਾਰ ਦੇ ਕੋਲੋਂ ਜਿਹੜੀ ਇੱਕ ਚੈੱਕ ਬੁੱਕ ਚਾਈਨਾ ਵਾਲੀ ਚੋਰੀ ਹੋ ਗਈ। ਉਸ ਤੋਂ ਬਾਅਦ ਜਿਹੜਾ ਤਕਰੀਬਨ 3.5 ਲੱਖ ਰੁਪਇਆ ਸੀ ਉਹ ਅਕਾਊਂਟ ਦੇ ਵਿੱਚੋਂ ਕਢਵਾ ਲਿਆ ਗਿਆ। ਪਰ ਹੁਣ ਇਸ ਮਾਮਲੇ ਦਾ ਜਿਹੜਾ ਪੂਰਾ ਸੱਚ, ਪੂਰਾ ਚਿੱਠਾ ਲੋਕਾਂ ਦੇ ਸਾਹਮਣੇ ਆ ਗਿਆ। ਔਰ ਇਸ ਮਾਮਲੇ 'ਚ ਪਹਿਲਾਂ ਪੁਲਿਸ ਨੇ 2 ਖੇਤ ਮਜ਼ਦੂਰ ਸੀਗੇ, ਜਿਹੜੇ ਗੁਰੂਸਰ ਪਿੰਡ ਦੇ ਸੀਗੇ, ਸ਼ਾਇਦ ਉਹਨਾਂ ਦਾ ਨਾਮ ਸੀਗਾ, ਇੱਕ ਦਾ ਨਾਮ ਸੁਖਦੇਵ ਸਿੰਘ ਤੇ ਇੱਕ ਦਾ ਨਾਮ ਸੀ ਜਗਜੀਤ ਸਿੰਘ। ਦੋਵੇਂ ਆਪਸ 'ਚ ਪਿਓ ਪੁੱਤ ਸੀਗੇ। ਇਹਨਾਂ ਨੂੰ ਮੁਲਜ਼ਮ ਬਣਾ ਦਿੱਤਾ ਪੁਲਿਸ ਨੇ, ਕਿਉਂਕਿ ਅਸਲੀ ਚੋਰ ਨੂੰ ਬਚਾਉਣਾ ਜੋ ਸੀਗਾ ਪੁਲਿਸ ਨੇ। ਸੋ ਇਹਨਾਂ ਖੇਤ ਮਜ਼ਦੂਰਾਂ ਨੂੰ ਬਣਾ ਦਿੱਤਾ ਗਿਆ। ਪਰ ਇਹ ਖੇਤ ਮਜ਼ਦੂਰ ਜਿਹੜੇ ਪੁਲਿਸ ਦੇ ਕਾਗਜ਼ਾਂ 'ਚ ਭਗੌੜੇ ਹੋਏ ਪਏ ਆ, ਉਹ ਕੱਲ ਖੇਤ ਮਜ਼ਦੂਰ ਤੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਕੁਝ ਆਗੂ ਸੀ, ਉਹਨਾਂ ਦੇ ਨਾਲ ਪ੍ਰਗਟ ਹੋਏ। ਉਹਨਾਂ ਨੇ ਬਕਾਇਦਾ ਇਕੱਠ ਕੀਤਾ ਤੇ ਸਾਰੀ ਕਹਾਣੀ ਜਿਹੜੀ ਉਹਨਾਂ ਨੇ ਦੱਸ ਦਿੱਤੀ। ਉਹ ਦੱਸਦੇ ਆ ਕਿ ਇਹ ਸਾਨੂੰ ਜਿਹੜਾ ਸੀਗਾ ਇਸ ਕਰਕੇ ਇਹ ਬਹਾਨਾ ਲਾ ਕੇ ਬੈਂਕ 'ਚ ਲਿਜਾਇਆ ਗਿਆ ਕਿ ਜਿਹੜੀ ਤੁਸੀਂ ਧੀਰਾ ਸਿੰਘ ਦੀ ਜ਼ਮੀਨ ਬੀਜੀ ਸੀ ਪਿਛਲੇ ਸਾਲ, ਉਹਦਾ ਮੁਆਵਜ਼ਾ ਆਇਆ। ਉੱਥੇ ਜਾ ਕੇ ਉਹਨਾਂ ਤੋਂ ਗੂਠੇ ਲਵਾ ਲਏ। ਉਹ ਕਹਿੰਦੇ ਕਿ ਗੂਠੇ ਲਵਾ ਕੇ ਸਾਨੂੰ ਨਹੀਂ ਪਤਾ ਕੀ ਕੀਤਾ ਕੀ ਨਹੀਂ ਕੀਤਾ, ਸਾਨੂੰ ਇਹਨਾਂ ਨੇ ਭਜਵਾ ਦਿੱਤਾ। ਉੱਥੇ ਮੈਨੇਜਰ ਨੇ ਸਾਡੇ ਤੋਂ ਬਕਾਇਦਾ ਗੂਠੇ ਲਵਾਏ ਆ। ਤੇ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ ਰੌਲਾ ਪੈ ਗਿਆ, ਫਿਰ ਸਾਨੂੰ ਕੋਈ ਫਤਿਆਬਾਦ ਘਾਬ ਦਾ ਪਿੰਡ ਆ, ਉੱਥੇ ਲੈ ਕੇ ਫਤਿਹਗੜ੍ਹ ਘਾਬ ਦਾ ਪਿੰਡ ਹੈ, ਉੱਥੇ ਲਿਜਾ ਕੇ ਇਹਨਾਂ ਨੇ ਫਿਰ ਜਿਹੜੇ ਸਾਡੇ ਗੂਠੇ ਲਵਾਏ। ਕਹਿੰਦੇ ਕਿ ਜੀ ਪੈਸੇ ਜਿਹੜੇ ਵਾਪਸ ਜਮ੍ਹਾਂ ਕਰਵਾਉਣੇ ਆ। ਸੋ ਹੁਣ ਇਸ ਖੇਡ ਦੇ ਵਿੱਚ ਇੱਕ ਜਿਹੜਾ ਸਾਰਿਆਂ ਤੋਂ ਵੱਡਾ ਪਾਤਰ, ਵੱਡਾ ਕਿਰਦਾਰ ਸਾਹਮਣੇ ਆਇਆ, ਉਹ ਇਹ ਹੈ ਕਿ ਭਾਜਪਾ ਦਾ ਕਿਸਾਨ ਵਿੰਗ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਸੀ, ਉਹ ਸਾਰੀ ਖੇਡ ਨੂੰ ਚਲਾ ਰਿਹਾ ਸੀ। ਉਹੀ ਇਹਨਾਂ ਮਜ਼ਦੂਰਾਂ ਨੂੰ ਇਹ ਕਹਿ ਕੇ ਲੈ ਕੇ ਗਿਆ ਕਿ ਅੱਜ ਤੁਹਾਨੂੰ ਮੁਆਵਜ਼ਾ ਦਿਵਾਉਣਾ, ਤੁਹਾਡਾ ਜਿਹੜਾ ਪਿਛਲੇ ਸਾਲ ਦਾ ਮੁਆਵਜ਼ਾ ਆਇਆ। ਸੋ ਜਿਹੜਾ ਕਿਸਾਨਾਂ ਦਾ ਜਿਨ੍ਹਾਂ ਨੇ ਭਾਜਪਾ ਵਾਲਿਆਂ ਨੇ ਜਿਹੜਾ ਕਿਸਾਨਾਂ ਦਾ ਮਸੀਹਾ ਥਾਪਿਆ, ਉਹੀ ਕਿਸਾਨਾਂ ਲਈ ਤੇ ਡਕੈਤ ਬਣ ਗਿਆ, ਡਾਕੂ ਬਣ ਗਿਆ। ਉਹਨੇ ਸਾਰਾ ਇਹ ਖੇਡ ਜਿਹੜਾ ਰਚਾਇਆ ਸੀਗਾ। ਹੁਣ ਜਦੋਂ ਰੌਲਾ ਪੈ ਗਿਆ, ਜਦੋਂ ਸਾਰੀ ਪੋਲ ਖੁੱਲ ਗਈ, ਹੁਣ ਦੱਸਦੇ ਆ ਕਿ ਕੱਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਮੁਕੱਦਮਾ ਦਰਜ ਹੋ ਗਿਆ। ਔਰ ਇਸ ਖੇਡ ਦੇ ਵਿੱਚ ਮੈਨੂੰ ਲੱਗਦਾ ਕਿ ਕੱਲਾ ਇਹ ਪ੍ਰਧਾਨ ਹੀ ਨਹੀਂ, ਜਿਹੜਾ ਮੈਨੇਜਰ ਪਹਿਲਾਂ ਅੰਗੂਠੇ ਬੈਂਕ 'ਚ ਲਵਾਉਂਦਾ ਖੇਤ ਮਜ਼ਦੂਰਾਂ ਦੇ, ਜਿਹਨੂੰ ਇਹ ਨਹੀਂ ਪਤਾ ਕਿ ਮੁਆਵਜ਼ੇ ਦੇ ਚੈੱਕ ਹੈ ਤੇ ਇਹ ਇੰਨੀ ਰਕਮ ਇੱਕ ਖੇਤ ਮਜ਼ਦੂਰ ਦੇ ਖਾਤੇ 'ਚ ਕਿਵੇਂ ਜਾ ਸਕਦੀ ਹੈ, ਉਹ ਜਿਹੜਾ ਕਿਸਾਨ ਮਜ਼ਦੂਰਾਂ ਦਾ ਜਿਹੜਾ ਉਹ ਪਿਓ ਪੁੱਤ ਦਾ ਰਿਸ਼ਤਾ ਹੈ, ਉਹਨੂੰ ਫਿਰ ਜਾ ਕੇ ਉੱਥੇ ਇਹ ਕਹਿ ਕੇ ਵਰਚਾਉਂਦਾ, ਕਿ ਇਹ ਕਹਿ ਕੇ ਗੂਠੇ ਲਵਾਉਂਦਾ ਕਿ ਭਾਈ ਇਹ ਜਿਹੜੇ ਪੈਸੇ ਹੁਣ ਵਾਪਸ ਖਾਤੇ 'ਚ ਪਾਉਣੇ, ਰੌਲਾ ਪੈ ਗਿਆ। ਤਾਂ ਇਹਦਾ ਮਤਲਬ ਕਿ ਇਸ ਖੇਡ ਦੇ ਵਿੱਚ ਬੈਂਕ ਵਾਲੇ ਵੀ ਸ਼ਾਮਲ ਸੀ। ਔਰ ਇਸ ਲੁੱਟ ਨੂੰ ਜਿਹੜੇ ਕਰਨ ਵਾਲੇ ਸੀਗੇ, ਉਹ ਸਿਰਫ ਇਹ ਕੁਝ ਲੀਡਰ ਲੋਕ ਨਹੀਂ, ਇਹ ਅਧਿਕਾਰੀ ਵੀ ਸੀ। ਔਰ ਚੈੱਕ ਬੁੱਕ ਦਾ ਚੋਰੀ ਹੋਣਾ ਉਹ ਵੀ ਇੱਕ ਜਾਂਚ ਦਾ ਵਿਸ਼ਾ ਸੀ। ਪਰ ਕੁੱਲ ਮਿਲਾ ਕੇ ਫਿਰ ਗੱਲ ਉੱਥੇ ਦੀ ਉੱਥੇ ਖੜਦੀ ਹੈ ਕਿ ਇਹਨਾਂ ਜਾਂਚਾਂ ਦੇ ਜਿਹੜੇ ਕੁਝ ਲੁਕਵੇਂ ਤੱਥ, ਕੁਝ ਪਰਦੇ ਦੇ ਪਿੱਛੇ ਖੜੇ ਜਿਹੜੇ ਸੱਚ ਆ, ਉਹ ਸਾਹਮਣੇ ਕੌਣ ਲਿਆਏਗਾ, ਕਿਵੇਂ ਲਿਆਏਗਾ, ਕਦੋਂ ਲਿਆਏਗਾ, ਉਹ ਸਾਡੇ ਮੂਹਰੇ ਸਵਾਲ ਹਮੇਸ਼ਾ ਹੀ ਲਮਕਦਾ ਰਹਿੰਦਾ, ਲਟਕਦਾ ਰਹਿੰਦਾ। ਕਦੇ ਉਹਦਾ ਹੱਲ ਹੋਇਆ ਹੀ ਨਹੀਂ। ਆਪਾਂ ਅੱਗੇ ਲਾ ਐਂਡ ਆਰਡਰ ਦੀ ਗੱਲ ਕਰੀਏ ਕਿ ਜਿਹੜਾ ਲਾ ਐਂਡ ਆਰਡਰ ਆ ਪੰਜਾਬ ਵਿੱਚ ਹੈ ਹੀ ਨਹੀਂ। ਤੇ ਜਿਸ ਤਰ੍ਹਾਂ ਆਪਾਂ ਗੈਂਗਸਟਰ ਦੀ ਗੱਲ ਕਰਦੇ ਆ ਤੇ ਉਸਨੇ ਜੇਲ੍ਹ ਦੇ ਵਿੱਚੋਂ ਹੀ ਫਿਰੌਤੀ ਮੰਗੀ। ਫਰੀਦਕੋਟ ਦੀ ਇਸ ਘਟਨਾ ਨੇ ਇੱਕ ਵਾਰ ਫੇਰ ਉਸ ਗੱਲ ਤੇ ਮੋਹਰ ਲਾਈ ਹੈ ਜੀ ਕਿ ਜੇਲ੍ਹਾਂ ਦੇ ਵਿੱਚ ਜਿਹੜਾ ਪ੍ਰਬੰਧ ਹੈ, ਪੁਲਿਸ ਘੱਟ ਤੇ ਗੈਂਗਸਟਰ ਆਪ ਜ਼ਿਆਦਾ ਚਲਾਉਂਦੇ ਪਏ ਆ। ਹੁਣ ਇਸ ਘਟਨਾ ਦਾ ਜਿਹੜਾ ਮੁੱਖ ਦੋਸ਼ੀ ਹੈ, ਉਹ ਜੇਲ੍ਹ ਦੇ ਵਿੱਚ ਬੰਦ ਹੈ, ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਵਿੱਚ ਬੰਦ ਆ। ਪਰ ਉਹ ਜਾ ਕੇ ਉਹਦੇ ਸਾਥੀ ਹੈ ਜਿਹੜੇ ਜਾ ਕੇ ਗੱਲ ਕਰਵਾਉਂਦੇ ਕੈਮਿਸਟ ਸ਼ਾਪ ਦੇ ਮਾਲਕ ਦੇ ਨਾਲ ਕਿ ਗੱਲ ਕਰ ਸਾਡੇ ਆਕਾ ਦੇ ਨਾਲ, ਸਾਡੇ ਪ੍ਰਭੂ ਦੇ ਨਾਲ। ਉਹ ਜਦੋਂ ਗੱਲ ਕਰਦਾ ਤੇ ਉਹ ਕਹਿੰਦਾ ਕਿ ਮੈਂ ਫਲਾਣਾ ਕਾਲਾ ਸਿੱਖੋਂ ਬੋਲਦਾ, ਜੇਲ੍ਹ ਦੇ ਵਿੱਚੋਂ ਗੈਂਗਸਟਰ। ਇਹਨਾਂ ਬੰਦਿਆਂ ਨੂੰ ਲੱਖ ਰੁਪਇਆ ਤਲੀ ਤੇ ਰੱਖਦੇ, ਨਹੀਂ ਤਾਂ ਤੇਰੀ ਜਿਹੜੀ ਧੌਣ ਹੈ ਉਹ ਤਲੀ ਤੇ ਰੱਖ ਦਿਆਂਗੇ, ਤੇਰੇ ਪਰਿਵਾਰ ਨੂੰ ਵੀ ਮਾਰਾਂਗੇ, ਤੈਨੂੰ ਵੀ ਮਾਰਾਂਗੇ। ਉਹ ਕੈਮਿਸਟ ਸ਼ਾਪ ਦਾ ਮਾਲਕ ਹੈ ਜਿਹੜਾ ਕੈਮਿਸਟ, ਉਦੋਂ ਤੇ ਥੋੜਾ ਜਿਹਾ ਡਰ ਕੇ ਘਬਰਾ ਕੇ ਆਲਾ ਟਾਲਾ ਕਰ ਗਿਆ। ਪਰ ਬਾਅਦ ਚ ਉਹਨੇ ਪੁਲਿਸ ਨੂੰ ਦਰਖਾਸਤ ਦੇ ਦਿੱਤੀ, ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ। ਉਸ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ। ਮਾਮਲਾ ਦਰਜ ਹੋਣ ਤੋਂ ਬਾਅਦ ਉਹ ਜਿਹੜੇ 3 ਜਾਣੇ ਜਿਹੜੇ ਉਸ ਪ੍ਰਭੂ ਦੇ ਜਿਹੜੇ ਗੈਂਗਸਟਰ ਦੇ ਜਿਹੜੇ ਚੇਲੇ ਵਾਲ ਕੇ ਸੀਗੇ, ਉਹ 3 ਫੜ ਲਏ ਗਏ। ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸਾਨੂੰ ਤੇ ਕਾਲਾ ਸਿੱਖੋ ਨੇ ਭੇਜਿਆ ਸੀ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਫਰੌਤੀਆਂ ਮੰਗ ਰਿਹਾ, ਧਮਕੀਆਂ ਦੇ ਰਿਹਾ। ਔਰ ਇਹ ਪਹਿਲੀ ਵਾਰ ਨਹੀਂ ਹੋਇਆ, ਬਠਿੰਡੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਸੀ। ਉਦੋਂ ਇੱਕ ਫਰੌਤੀ ਨਹੀਂ ਸੀ ਦਿੱਤੀ ਗਈ ਕਿ ਉਹਨੇ ਜੇਲ੍ਹ ਦੇ ਵਿੱਚੋਂ ਬੈਠੇ ਗੈਂਗਸਟਰ ਨੇ ਆਪਣੇ ਬੰਦੇ ਭਜਵਾ ਕੇ ਗੋਲੀ ਮਰਵਾਤੀ ਸੀਗੀ। ਸੋ ਇਹੋ ਜਿਹੀਆਂ ਘਟਨਾਵਾਂ ਦਾ ਸਾਹਮਣੇ ਆਉਣਾ
ਉਹ ਸਾਡੇ ਜੇਲ੍ਹ ਪ੍ਰਬੰਧਨ ਦੀਆਂ ਜਿਹੜੀਆਂ ਖੋਖਲੀਆਂ ਦਲੀਲਾਂ, ਖੋਖਲੇ ਦਾਅਵੇ ਆ, ਉਹਨਾਂ ਨੂੰ ਸਾਫ਼ ਕਰਦਾ ਹੈ ਕਿ ਇਹਨਾਂ ਦੇ ਪ੍ਰਬੰਧ ਦੇ ਵਿੱਚ ਊਣਤਾਈਆਂ ਤੋਂ ਸਿਵਾ, ਭ੍ਰਿਸ਼ਟਾਚਾਰ ਤੋਂ ਸਿਵਾ ਉਹ ਵਿੱਚ ਹੋਰ ਕੁਝ ਹੈ ਹੀ ਨਹੀਂ। ਔਰ ਕਦੇ ਕਦੇ ਤੇ ਇੰਜ ਲੱਗਦਾ ਜੀ ਕਿ ਜਿਵੇਂ ਜੇਲ੍ਹ ਪ੍ਰਬੰਧ ਦਾ ਜਿਹੜਾ ਢਾਂਚਾ ਹੈ ਉਹ ਖਾਲੀ ਖਜ਼ਾਨੇ ਕਰਕੇ ਥੋੜਾ ਜਿਹਾ ਬਦਹਾਲ ਹੋਇਆ ਪਿਆ, ਤੇ ਮੈਨੂੰ ਲੱਗਦਾ ਕਿ ਉਹ ਵਿਚਾਰੇ ਕੀ ਕਰਨ, ਉਹ ਗੈਂਗਸਟਰਾਂ ਦੇ ਜ਼ਰੀਏ ਹੀ ਮਾੜਾ ਮੋਟਾ ਮਾਲ ਹੈ ਬਾਹਰੋਂ ਮੰਗਵਾ ਲੈਂਦੇ ਆ, ਫਿਰ ਵੰਡ ਕੇ ਫਿਰ ਸਾਰੇ ਮਿਲ ਕੇ ਰਲ ਮਿਲ ਕੇ ਖਾ ਲੈਂਦੇ ਆ। ਗੈਂਗਸਟਰਾਂ ਨੂੰ ਕਹਿ ਦਿੰਦੇ ਕਿ ਥੋੜੇ ਜਿਹੇ ਮੰਗਾ ਲਓ, ਅੱਧੇ ਸਾਨੂੰ ਦੇ ਦਿਓ, ਅੱਧੇ ਤੁਸੀਂ ਖਾ ਲਓ। ਹਾਂ ਬਿਲਕੁਲ, ਕੁਛ ਨਾ ਕੁਛ ਤੇ ਜ਼ਰੂਰ ਇਹਦੇ ਵਿੱਚ ਹੋਵੇਗਾ। ਬਹੁਤ ਬਹੁਤ ਮਿੰਟੂ ਗੁਰਸਰੀਆ ਜੀ ਤੁਹਾਡਾ ਧੰਨਵਾਦ। ਸ਼ੁਕਰੀਆ ਜੀ, ਧੰਨਵਾਦ। ਤੇ ਜੀ ਸਰੋਤਿਓ, ਇਹ ਸਨ ਕੁਝ ਕੁ ਖਬਰਾਂ ਪੰਜਾਬ ਦੀਆਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।